ਭਾਰਤ ਕੈਨੇਡਾ ਵਿਵਾਦ ਤੇ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਬਿਆਨ। ਕੈਨੇਡਾ ਤੇ ਭਾਰਤ ਨੇ ਆਪੋ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਜਾਰੀ। ਭਾਰਤ ਦਾ ਵਿਗੜਿਆ ਨਕਸ਼ਾ ਸਾਂਝਾ ਕਰਨ ਤੇ ਪੰਜਾਬੀ ਗਾਇਕ ਸ਼ੁਭ ਦੀਆਂ ਵਧੀਆਂ ਮੁਸ਼ਕਲਾਂ। ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਬਿਆਨ ਖਤਰਨਾਕ ਅਤੇ ਸੱਚ ਹੈ। ਭਾਰਤ ਸਰਕਾਰ ਸਿੱਖਾਂ ਨੂੰ ਇਸ ਤਰ੍ਹਾਂ ਮਾਰ ਰਹੀ ਹੈ ਜਿਵੇਂ ਦੀਪ ਸਿੰਘ ਸਿੱਧੂ ਨੂੰ ਮਾਰਿਆ ਗਿਆ। ਵੱਖ-ਵੱਖ ਦੇਸ਼ਾਂ ਵਿੱਚ ਇਸ ਤਰ੍ਹਾਂ ਕਈ ਲੋਕ ਮਾਰੇ ਗਏ। ਉਹਨਾਂ ਕਿਹਾ ਕਿ ਨਿੱਜਰ ਸਾਹਿਬ ਨੂੰ ਮਾਰ ਦਿੱਤਾ ਗਿਆ, ਸਰਕਾਰ ਦੀ ਉਹਨਾਂ ਤੇ ਨਜ਼ਰ ਸੀ। ਮੈਂ ਗ੍ਰਹਿ ਮੰਤਰੀ ਨੂੰ ਮਿਲਿਆ, ਮੈਂ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਮੇਰੇ ਨਾਲ ਧੀਰਜ ਨਾਲ ਗੱਲ ਕੀਤੀ। ਜਦੋਂ ਮੈਂ ਵਿਦੇਸ਼ ਮੰਤਰੀ ਨਾਲ ਗੱਲ ਕੀਤੀ, ਉਹਨਾਂ ਕਿਹਾ ਕਿ ਜਦੋਂ ਮੈਂ ਵਿਦੇਸ਼ ਮੰਤਰੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਤੋੜ ਮਰੋੜ ਕੇ ਕਿਹਾ ਕਿ ਅਸੀਂ ਅਜਿਹਾ ਕੰਮ ਨਹੀਂ ਕਰਦੇ। ਉਹਨਾਂ ਨੇ ਇਸ ਗੱਲ ਦੀ ਵੀ ਸੰਭਾਵਨਾ ਜਤਾਈ ਕਿ ਟਰੂਡੋ ਆਪਣੇ ਸਹਿਯੋਗੀ ਦੇਸ਼ ਨਾਲ ਵੀ ਗੱਲ ਕਰਨਗੇ। ਉਹਨਾਂ ਕਿਹਾ ਕਿ ਟਰੂਡੋ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕੈਨੇਡਾ ਦੀ ਰਾਜਨੀਤੀ ਵਿਗੜ ਗਈ ਹੈ। ਹਿੰਦੂਤਵੀਆਂ ਦੀ ਸਾਡੇ ਦੇਸ਼ ਵਿੱਚ ਆ ਕੇ ਸਾਡੇ ਨਾਗਰਿਕਾਂ ਨੂੰ ਮਾਰਨ ਦੀ ਹਿੰਮਤ ਕਿਵੇਂ ਹੋਈ। ਉਹਨਾਂ ਕਿਹਾ ਕਿ ਭਾਰਤ ਅਤੇ ਕੈਨੇਡਾ ਦਾ ਰਿਸ਼ਤਾ ਬਹੁਤ ਖਰਾਬ ਹੋਵੇਗਾ ਅਤੇ ਭਾਰਤ ਦੇ ਵਿਕਾਸ ਨੂੰ ਉੱਥੋਂ ਸੁੱਟ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਮਾਮਲਾ ਸੰਯੁਕਤ ਰਾਸ਼ਟਰ ਵਿੱਚ ਜਾਵੇਗਾ। ਕੈਨੇਡਾ ਜੋ ਕਿ ਇੱਕ ਸਹਿਯੋਗੀ ਦੇਸ਼ ਹੈ, ਇਸ ਨੂੰ ਬਹੁਤ ਚਿੰਤਾ ਨਾਲ ਦੇਖ ਰਿਹਾ ਹੈ। ਇਹ ਜਿਹੜਾ ਟਰੂਡੋ ਸਾਹਿਬ ਦਾ ਬਿਆਨ ਆਇਆ ਹੈ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਦਿੱਤਾ ਹੈ, ਇਹ ਬਹੁਤ ਸੰਜੀਦਗੀ ਦੇ ਨਾਲ ਉਹਨਾਂ ਨੇ ਦਿੱਤਾ। ਕਿਉਂ ਕਰਕੇ ਜਦੋਂ G20 ਦੇ ਲਈ ਇੱਥੇ ਆਏ ਸੀਗੇ ਦਿੱਲੀ, ਉਹਨਾਂ ਨੇ ਮੋਦੀ ਸਾਹਿਬ ਦੇ ਨਾਲ ਵੀ ਗੱਲ ਕੀਤੀ ਸੀ। ਕਿਉਂ ਕਰਕੇ ਇਹ ਗੱਲ ਉੱਭਰ ਰਹੀ ਸੀਗੀ ਕਿ ਜਿਹੜੇ ਆਪਣੇ ਨਿੱਜਰ ਸਾਹਿਬ ਹੈ ਉਹਨਾਂ ਨੂੰ ਇੰਟੈਲੀਜੈਂਸ ਏਜੰਸੀਜ਼ ਨੇ ਮਰਵਾਇਆ ਗਿਆ ਹੈ। ਜਿਵੇਂ ਇਜ਼ਰਾਈਲ ਦੀ ਮਸਾਦ ਬਾਹਰ ਦੇ ਮੁਲਕਾਂ ਦੇ ਵਿੱਚ ਜਾ ਕੇ ਅਸੈਸੀਨੇਸ਼ਨਸ 'ਤੇ ਕਤਲ ਕਰਦੀ ਹੈ, ਰੂਸ ਦੀ ਏਜੰਸੀ ਕਰਦੀ ਹੈ, ਅਤੇ ਉੱਥੇ ਜਾ ਕੇ ਫਿਰ ਉਹਨਾਂ ਨੂੰ ਦੱਸਣਾ ਪਿਆ ਕਿ ਇੰਡੀਆ ਦੀ ਇੰਟੈਲੀਜੈਂਸ ਏਜੰਸੀਜ਼ ਨੇ, ਅਤੇ ਜਿਹੜਾ ਰੌ ਦਾ ਉੱਥੇ ਮੁਖੀ ਸੀਗਾ ਇੱਕ ਰਾਏ, ਉਸ ਨੂੰ ਇੰਡੀਆ ਦਾ ਜਿਹੜਾ ਕੈਨੇਡਾ ਦੇ ਵਿੱਚ ਸਫੀਰਖਾਨਾ ਸੀ ਉਹਦੇ ਵਿੱਚੋਂ ਕੱਢ ਦਿੱਤਾ ਗਿਆ ਹੈਗਾ। ਕਿਉਂ ਕਰਕੇ ਇਹ ਜਿਹੜਾ ਕੁਛ ਕੀਤਾ ਹੈ, ਇਹ ਕੈਨੇਡਾ ਬੜੀ ਹੱਦ ਤੱਕ ਮੰਨਦਾ ਹੈ ਕਿ ਸਾਡੀ ਜਿਹੜੀ ਬਾਦਸ਼ਾਹੀ ਹੈ, ਸੋਵਰੇਨਿਟੀ ਹੈ, ਉਸ ਨੂੰ ਤੋੜ ਕੇ ਇੰਡੀਆ ਨੇ ਸਾਡੇ ਮੁਲਕ ਦੇ ਵਿੱਚ ਸਾਡੇ ਸਿਟੀਜ਼ਨ ਦਾ ਇਹੋ ਜਿਹਾ ਬੇਰਹਿਮੀ ਦੇ ਨਾਲ ਕਤਲ ਕੀਤਾ ਹੈ। ਅਤੇ ਉਹਦੇ ਉੱਤੇ ਉਹ ਬਹੁਤ ਜ਼ਿਆਦਾ ਸੰਜੀਦਗੀ ਦੇ ਨਾਲ ਆਪਣੇ ਜਿਹੜੇ ਉਸ ਕੰਟਰੀ ਦੇ ਸੰਬੰਧ ਹੈ ਕੈਨੇਡਾ ਦੇ, UK ਦੇ ਨਾਲ, USA ਦੇ ਨਾਲ, ਆਸਟ੍ਰੇਲੀਆ ਦੇ ਨਾਲ, ਨਿਊਜ਼ੀਲੈਂਡ ਦੇ ਨਾਲ, ਉਹਨਾਂ ਨਾਲ ਵੀ ਟਰੂਡੋ ਸਾਹਿਬ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਅਤੇ ਇਹ ਮਾਮਲਾ ਛੋਟਾ ਨਹੀਂ, ਇਹ ਬਹੁਤ ਵੱਡਾ ਹੋ ਜਾਣਾ ਹੈ। ਅੱਜ ਤੁਹਾਨੂੰ ਪਤਾ ਹੈ ਕਿ ਸਾਰੇ ਮੈਂਬਰਸ ਆਫ ਪਾਰਲੀਮੈਂਟ ਦੀਆਂ ਫੋਟੋਆਂ ਖਿੱਚੀਆਂ ਗਈਆਂ ਪੁਰਾਣੀ ਪਾਰਲੀਮੈਂਟ ਦੇ ਵਿੱਚ, ਅਤੇ ਉੱਥੇ ਜਿਹੜੇ ਸਾਡੇ ਗ੍ਰਹਿ ਵਜ਼ੀਰ ਹੈਗੇ ਹੈ ਅਮਿਤ ਸ਼ਾਹ ਜੀ, ਉਹਨਾਂ ਨੂੰ ਵੀ ਮੈਂ ਕਿਹਾ ਸੀਗਾ ਕਿ ਇਹ ਬਹੁਤ ਮਾੜਾ ਕੀਤਾ ਹੈ ਜਿਹੜਾ ਇੱਕ ਸਿੱਖ ਦਾ ਕਤਲੇਆਮ ਉੱਥੇ ਕੈਨੇਡਾ ਦੇ ਵਿੱਚ ਕਰਵਾ ਦਿੱਤਾ ਹੈ। ਅਤੇ ਉਹਨਾਂ ਨੇ ਬਹੁਤ ਧੀਰਜ ਨਾਲ ਮੈਨੂੰ ਦੱਸਿਆ ਕਿ ਇਹਦਾ ਮੈਂ ਪਤਾ ਕਰੂੰਗਾ। ਉੱਥੇ ਫਿਰ ਸਾਡੇ ਫੋਰਨ ਮਿਨਿਸਟਰ ਵੀ ਸੀਗੇ, ਜੈ ਕ੍ਰਿਸ਼ਨ ਹੈ, ਕੀ ਹੈ ਨਾ ਉਹਨਾਂ ਦਾ, ਜੈ ਸ਼ੰਕਰ ਜੀ, ਉਹਨਾਂ ਨੂੰ ਮੈਂ ਕਿਹਾ, ਪਰ ਉਹ ਥੋੜ੍ਹਾ ਜਿਹਾ ਰੁੱਖਾ ਬੋਲੇ। ਕਹਿੰਦੇ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ, ਕਿ ਇਹ ਸਾਰਾ ਇਹ ਆਲਤ ਪੁਲਤ ਦਾ ਕੰਮ ਹੈ। ਫਿਰ ਜਿਹੜੀ ਮੋਦੀ ਸਾਹਿਬ ਦੀ ਕੈਬਨਿਟ ਹੈ ਉਹਦੇ ਵਿੱਚ ਸਿਰਫ ਇੱਕੋ ਇੱਕ ਸਿੱਖ ਵਜ਼ੀਰ ਹੈ, ਸਰਦਾਰ ਹਰਦੀਪ ਸਿੰਘ ਪੁਰੀ, ਉਹਨਾਂ ਨੂੰ ਵੀ ਮੈਂ ਦੱਸਿਆ, ਅਤੇ ਉਹਨਾਂ ਨੇ ਬਹੁਤ ਗੰਭੀਰਤਾ ਦੇ ਨਾਲ ਲਿਆ ਅਤੇ ਕਹਿੰਦੇ ਕਿ ਇਹ ਬਹੁਤ ਮਾੜਾ ਕੰਮ ਕੀਤਾ ਗਿਆ ਹੈ ਜਿਹੜਾ ਇਹ ਸਿਲਸਿਲਾ ਨਿੱਜਰ ਸਾਹਿਬ ਦਾ ਕੀਤਾ ਗਿਆ ਹੈਗਾ। ਅਤੇ ਅਵਤਾਰ ਸਿੰਘ ਖੰਡਾ ਹੈਗੇ ਹੈ ਬਰਮਿੰਘਮ UK ਦੇ ਵਿੱਚ, ਫਿਰ ਪਰਮਜੀਤ ਸਿੰਘ ਪੰਜਵੜਾ ਹੈ ਲਾਹੌਰ ਪਾਕਿਸਤਾਨ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ। ਹੁਣ ਜਿਹੜੇ ਸਰਬਜੀਤ ਸਿੰਘ
ਸਾਡੇ ਯੂਕੇ ਦੇ ਪ੍ਰਧਾਨ ਨੇ ਉਹ ਹੁਣ ਹਵਾਈ ਜਹਾਜ਼ ਦਿੱਲੀ ਦੇ ਉੱਤੇ ਹਵਾਈ ਅੱਡੇ 'ਤੇ ਉਤਰੇ ਹੈ। ਆਪਾਂ ਜੋੜੀਏ, ਪਹਿਲਾਂ ਇੱਕ ਤੁਹਾਡੇ ਵਰਗਾ ਜਰਨਲਿਸਟ ਅਖਬਾਰਨਵੀਸ ਸੀਗਾ ਡੈਨੀਅਲ ਪਰਲ, ਉਸ ਨੂੰ ਪਾਕਿਸਤਾਨ ਦੇ ਵਿੱਚ ਮਰਵਾਇਆ ਗਿਆ ਸੀਗਾ ਇਸ ਤਰ੍ਹਾਂ। ਅਤੇ ਫਿਰ ਟਰਕੀ ਦੇ ਵਿੱਚ ਇੱਕ ਅਮਰੀਕਨ ਤੁਹਾਡੇ ਵਰਗਾ ਅਖਬਾਰਨਵੀਸ ਜਰਨਲਿਸਟ ਸੀਗਾ ਖਸ਼ੋਗੀ, ਉਸ ਨੂੰ ਸਾਊਦੀ ਅਰੇਬੀਆ ਦੇ ਇੰਟੈਲੀਜੈਂਸ ਨੇ ਟਰਕੀ ਦੇ ਵਿੱਚ ਕਤਲ ਕਰ ਦਿੱਤਾ ਸੀਗਾ। ਸੋ ਇਹ ਜਿਹੜੇ ਕਤਲ ਇੰਟਰਨੈਸ਼ਨਲ ਪੱਧਰ ਦੇ ਉੱਤੇ ਹੋ ਰਹੇ ਹੈ, ਇਹ ਬਹੁਤ ਖਤਰਨਾਕ ਹੈ। ਅਤੇ ਹੁਣ ਮੈਂ ਇਹ ਵੀ ਕਿਹਾ ਸੀਗਾ ਕਿ 2 ਰੂਸ ਦੇ ਡਿਸੀਡੈਂਟ ਜਿਹੜੇ ਬਾਗੀ ਲੀਡਰ ਹੁੰਦੇ ਹੈ, ਉਹ ਉੜੀਸਾ ਦੇ ਵਿੱਚ ਆਏ ਸੀਗੇ ਅਤੇ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ। ਸੋ ਇਹ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਇਹ ਵੀ ਮੈਂ ਪਾਰਲੀਮੈਂਟ ਦੇ ਵਿੱਚ ਕਹਿ ਚੁੱਕਿਆ ਕਿ ਇਸ ਨੂੰ ਜ਼ਿੰਮੇਵਾਰ ਬਣਾਓ ਪਾਰਲੀਮੈਂਟ ਦੇ, ਕਿ ਪਾਰਲੀਮੈਂਟ ਸਭ ਤੋਂ ਉੱਚੀ ਚੀਜ਼ ਹੈ ਇੰਡੀਆ ਦੇ ਵਿੱਚ, ਅਤੇ ਇਹੀ ਸ਼ਖਸ ਹੈ ਅਤੇ ਰॉ ਦਾ ਡਾਇਰੈਕਟਰ ਹੈ, IB ਦਾ ਡਾਇਰੈਕਟਰ ਹੈ, ਮਿਲਟਰੀ ਇੰਟੈਲੀਜੈਂਸ ਦਾ ਹੈ। ਇਹ ਪਾਰਲੀਮੈਂਟ ਨੂੰ ਜ਼ਿੰਮੇਵਾਰ ਨਹੀਂ ਹੈ ਅਤੇ ਇਹਨਾਂ ਦੇ ਕੋਲੇ ਕਰੋੜਾਂ ਅਰਬਾਂ ਰੁਪਇਆਂ ਦੀਆਂ ਸੀਕਰੇਟ ਸਰਵਿਸ ਫੰਡਸ ਨੇ, ਜਿਨ੍ਹਾਂ ਨੂੰ ਆਡਿਟ ਨਹੀਂ ਕੀਤਾ ਜਾਂਦਾ, ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਜਾਂਦਾ। ਇਹ ਸਾਰੀ ਚੀਜ਼ ਪਰਸੋਂ ਚੌਥੇ ਜਿਹੜੀ ਆਲ ਪਾਰਟੀ ਮੀਟਿੰਗ ਸਾਡੇ ਮੈਂਬਰਸ ਆਫ ਪਾਰਲੀਮੈਂਟ ਦੀ ਹੋਈ ਸੀ, ਪਾਰਲੀਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀ ਮੌਜੂਦਾ ਪਾਰਲੀਮੈਂਟ ਹੈ, ਉੱਥੇ ਸਾਰੀਆਂ ਗੱਲਾਂ ਮੈਂ ਕੀਤੀਆਂ ਹੈਗੀਆਂ। ਸੋ ਮੇਰਾ ਮਤਲਬ ਇਹ ਨਹੀਂ ਗਾ ਕਿ ਇਹ ਮੈਂ ਅੱਜ ਅਚਰਜ ਦੇ ਨਾਲ ਸੁਣ ਰਿਹਾ ਜੋ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ। ਇਹ ਮੈਨੂੰ ਕਾਫੀ ਦੇਰ ਦਾ ਪਤਾ ਸੀਗਾ ਕਿ ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਤੇ ਸਾਰੇ ਇਹੋ ਜਿਹੀ ਕਰਤੂਤ ਮਾੜੀ ਕਰ ਰਹੇ ਹੈ ਅਤੇ ਇਹਨਾਂ ਦੇ ਸਿੱਟੇ ਬਹੁਤ ਮਾੜੇ ਨਿਕਲਣੇ, ਕਿਉਂ ਕਰਕੇ ਇਹ ਜਿਹੜੇ ਸਿੱਖ ਹੈ ਅਸੀਂ, ਇਹ ਘਪੂਣਾ ਦੀ ਖੱਖਰ ਹੁੰਦੀ ਹੈ ਅਤੇ ਇਹਨਾਂ ਨੇ ਜੇ ਮਗਰ ਪੈ ਗਏ ਤਾਂ ਫਿਰ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਜਾਊਗਾ ਸਾਰੇ ਪਾਸੇ। ਅਤੇ ਜਿਹੜੇ ਕੈਨੇਡਾ ਦੇ ਨਾਲ ਮੁਲਕ ਲੱਗਦੇ ਹੈ, ਇੱਕ USA ਹੈ, ਇੱਕ ਨਿਊਜ਼ੀਲੈਂਡ ਹੈ, ਇੱਕ ਆਸਟ੍ਰੇਲੀਆ ਹੈ, ਇੱਕ ਬਰਤਾਨੀਆ ਹੈ, ਇਹਨਾਂ ਦੀ ਵੀ ਨਿੱਜਰ ਸਾਹਿਬ ਦੇ ਮੁੱਦੇ ਦੇ ਉੱਤੇ ਮੀਟਿੰਗ ਹੋ ਚੁੱਕੀ ਹੈ ਜਾਂ ਹੋਊਗੀ, ਜੋ ਕਰਕੇ ਟਰੂਡੋ ਸਾਹਿਬ ਨੇ ਕਿਹਾ ਕਿ ਮੈਂ ਆਪਣੇ ਐਲਾਈਜ਼ ਦੇ ਨਾਲ ਗੱਲਬਾਤ ਕਰਨੀ ਹੈ। ਇਹ ਬਹੁਤ ਗੰਭੀਰ ਹੈ। ਕੈਨੇਡਾ ਤੇ ਭਾਰਤ ਸਰਕਾਰ ਦਰਮਿਆਨ ਹਾਲਾਤ ਵਿਗੜਦੇ ਜਾ ਰਹੇ ਹਨ। ਪਹਿਲਾਂ ਕੈਨੇਡਾ ਸਰਕਾਰ ਨੇ ਭਾਰਤ ਵਿੱਚ ਕੈਨੇਡੀਅਨ ਨਾਗਰਿਕਾਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਇਸ ਦੇ ਜਵਾਬ ਵਜੋਂ ਕੈਨੇਡਾ ਵਿੱਚ ਪੜ੍ਹਨਗੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਰਹਿਣ ਦੀ ਨਸੀਹਤ ਦਿੱਤੀ ਹੈ ਅਤੇ ਨਾਲ ਹੀ ਕਿਸੇ ਤਰ੍ਹਾਂ ਦੀ ਅਣਸੁਖਾਵੀ ਸਥਿਤੀ ਵਿੱਚ ਮਦਦ ਲਈ ਵੈਬਸਾਈਟ ਵੀ ਜਾਰੀ ਕੀਤੀ ਗਈ ਹੈ। ਇਲੈਕਟ੍ਰੋਨਿਕਸ ਬ੍ਰਾਂਡ ਬੋਰਡ ਨੇ ਕਿਹਾ ਹੈ ਕਿ ਉਸਨੇ ਕੈਨੇਡਾ ਆਧਾਰਿਤ ਪੰਜਾਬੀ ਗਾਇਕ ਸ਼ੁਭਨੀਤ ਸਿੰਘ ਦੇ ਆਗਾਮੀ ਇੰਡੀਆ ਕਨਸਰਟ ਦੀ ਆਪਣੀ ਸਪਾਂਸਰਸ਼ਿਪ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਸ਼ੁਭ ਦੇ ਨਾਂ ਨਾਲ ਮਸ਼ਹੂਰ 26 ਸਾਲਾ ਕਲਾਕਾਰ 23 ਤੋਂ 25 ਸਤੰਬਰ ਤੱਕ ਮੁੰਬਈ ਵਿੱਚ ਕੋਰਡੇਲੀਆ ਕਰੂਜ਼ ਤੇ ਪ੍ਰਦਰਸ਼ਨ ਕਰਨ ਵਾਲਾ ਹੈ ਅਤੇ ਉਸ ਦਾ ਨਵੀਂ ਦਿੱਲੀ, ਬੈਂਗਲੁਰੂ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਵਿੱਚ ਪ੍ਰਦਰਸ਼ਨ ਦੇ ਨਾਲ-ਨਾਲ ਦੇਸ਼ ਵਿੱਚ ਇੱਕ ਟੂਰ ਵੀ ਤਿਆਰ ਹੈ। ਹਾਲਾਂਕਿ ਗਾਇਕ ਨੂੰ ਮੁੰਬਈ ਵਿੱਚ ਆਪਣੇ ਨਿਰਧਾਰਿਤ ਸਮਾਰੋਹ ਤੋਂ ਪਹਿਲਾਂ ਨਕਾਰਾਤਮਕ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਨੂੰ ਬੋਰਡ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਐਲਾਨ ਕੀਤਾ ਕਿ ਉਹ ਇਸ ਸਾਲ ਦੇ ਸ਼ੁਰੂ ਵਿੱਚ ਕਲਾਕਾਰ ਦੁਆਰਾ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ ਕੈਨੇਡੀਅਨ ਗਾਇਕ ਦੇ ਭਾਰਤ ਦੌਰੇ ਦੀ ਆਪਣੀ ਸਪਾਂਸਰਸ਼ਿਪ ਵਾਪਸ ਲੈ ਰਹੇ ਹਨ। ਕੰਪਨੀ ਨੇ ਅੱਗੇ ਕਿਹਾ ਕਿ ਅਸੀਂ ਭਾਰਤ ਵਿੱਚ ਇੱਕ ਲਾਈਵ ਸੰਗੀਤ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਾਂਗੇ ਅਤੇ ਅਜਿਹੇ ਪਲੇਟਫਾਰਮ ਤਿਆਰ ਕਰਾਂਗੇ ਜਿੱਥੇ ਉੱਭਰਦੇ ਕਲਾਕਾਰ ਆਪਣੀ ਪ੍ਰਤਿਭਾ ਦਿਖਾ ਸਕਣ। ਆਖਿਰ ਕਿਉਂ ਹੋ ਰਿਹਾ ਹੈ ਇਸ ਗਾਇਕ ਦਾ ਵਿਰੋਧ? ਤੁਹਾਨੂੰ ਦੱਸ ਦਈਏ ਕਿ ਸ਼ੁਭ ਨੇ ਇਸ ਤੋਂ ਪਹਿਲਾਂ ਕਥਿਤ ਤੌਰ ਤੇ ਭਾਰਤ ਦਾ ਵਿਗੜਿਆ ਨਕਸ਼ਾ ਸਾਂਝਾ ਕੀਤਾ ਸੀ, ਜਿਸ ਲਈ ਉਸ ਤੇ ਖਾਲਿਸਤਾਨ ਦਾ ਸਮਰਥਨ ਕਰਨ ਦਾ ਕਥਿਤ ਦੋਸ਼ ਲਗਾਇਆ ਗਿਆ। ਕੁਝ ਦਿਨ ਪਹਿਲਾਂ ਹੀ ਭਾਰਤੀ ਯੁਵਾ ਮੋਰਚਾ ਦੇ ਮੈਂਬਰਾਂ ਨੇ ਮੁੰਬਈ ਵਿੱਚ ਸ਼ੁਭ ਦੇ ਸੰਗੀਤ ਸਮਾਰੋਹ ਦਾ ਪ੍ਰਚਾਰ ਕਰਨ ਵਾਲੇ ਪੋਸਟਰ ਵੀ ਪਾੜ ਦਿੱਤੇ ਸਨ। ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਤੇਜਿੰਦਰ ਸਿੰਘ ਟਿਵਾਣਾ ਨੇ ਆਪਣੇ ਬਿਆਨ ਵਿੱਚ ਨਿਊਜ਼ ਏਜੰਸੀ ਨੂੰ ਦੱਸਿਆ ਕਿ ਭਾਰਤ ਦੀ ਅਖੰਡਤਾ ਅਤੇ ਏਕਤਾ ਦੇ ਦੁਸ਼ਮਣ ਖਾਲਿਸਤਾਨੀਆਂ ਲਈ ਕੋਈ ਥਾਂ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਕੈਨੇਡੀਅਨ ਗਾਇਕ ਸ਼ੁਭ ਦਾ ਹਿੰਦੂ ਰਾਜਾ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪਵਿੱਤਰ ਧਰਤੀ ਮੁੰਬਈ ਵਿੱਚ ਸੰਗੀਤ ਸਮਾਗਮ ਨਹੀਂ ਹੋਣ ਦੇਵਾਂਗੇ। ਜੇਕਰ ਕੋਈ ਢੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਪ੍ਰਬੰਧਕਾਂ ਨੂੰ ਸਾਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਮਗਰੋਂ ਭਾਰਤੀ ਕੰਪਨੀ ਬੋਰਡ ਨੇ ਵੀ ਇਸ ਦਬਾਅ ਵਿੱਚ ਕਥਿਤ ਦੋਸ਼ਾਂ ਦੇ ਵਿਚਕਾਰ ਆਪਣੀ ਸਪਾਂਸਰਸ਼ਿਪ ਵਾਪਸ ਲੈ ਲਈ ਹੈ ਅਤੇ ਇਸ ਬਾਰੇ ਪੋਸਟ ਵੀ ਸਾਂਝੀ ਕੀਤੀ ਹੈ।
ਤੁਹਾਨੂੰ ਦੱਸ ਦਈਏ ਕਿ ਕੈਨੇਡੀਅਨ ਗਾਇਕ ਸ਼ੁਭ ਦਾ ਪੂਰਾ ਨਾਮ ਸ਼ੁਭਨੀਤ ਸਿੰਘ ਹੈ। ਸ਼ੁਭ ਕਲਾਕਾਰ ਇਮਰਾਨ ਥਿਆਰਾ ਨਾਲ ਉਸ ਦੇ ਸਿੰਗਲ 뮤직 ਹਿੱਟ ਡੋਂਟ ਲੁੱਕ ਤੋਂ ਬਾਅਦ ਇੱਕ ਘਰੇਲੂ ਨਾਮ ਬਣ ਗਿਆ। ਹਾਲਾਂਕਿ ਵੀ ਰੋਲਨ ਅਤੇ ਆਫਸ਼ੋਰ ਵਰਗੇ ਗਾਣਿਆਂ ਨਾਲ ਸ਼ੁਭ ਨੇ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਆਪਣਾ ਨਾਮ ਸਥਾਪਿਤ ਕੀਤਾ। ਮੂਲ ਰੂਪ ਵਿੱਚ ਪੰਜਾਬ ਦਾ ਰਹਿਣ ਵਾਲਾ ਸ਼ੁਭ ਕੁਝ ਸਾਲਾਂ ਪਹਿਲਾਂ ਕੈਨੇਡਾ ਚਲਾ ਗਿਆ ਸੀ ਅਤੇ ਇੱਥੋਂ ਹੀ ਕਿਹਾ ਜਾਂਦਾ ਹੈ ਕਿ ਉਸਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ। ਗਾਉਣ ਤੋਂ ਇਲਾਵਾ ਸ਼ੁਭ ਆਪਣੇ ਰੈਪਿੰਗ ਅਤੇ ਸੰਗੀਤ ਕੰਪੋਜ਼ਿੰਗ ਹੁਨਰ ਲਈ ਵੀ ਜਾਣਿਆ ਜਾਂਦਾ ਹੈ। ਸ਼ੁਭ ਰਵਨੀਤ ਸਿੰਘ ਦਾ ਛੋਟਾ ਭਰਾ ਹੈ ਜੋ ਕਿ ਸੰਗੀਤ ਉਦਯੋਗ ਵਿੱਚ ਇੱਕ ਜਾਣਿਆ ਪਛਾਣਿਆ ਨਾਮ ਹੈ। ਸ਼ੁਭ ਨੇ ਪਿਛਲੇ ਸਾਲ ਕਰਮਵਾਰ ਨੋ ਲਵ ਬੈਲਰ ਅਤੇ ਹਰ ਦੇ ਨਾਮ ਨਾਲ 3 ਸਿੰਗਲ ਰਿਲੀਜ਼ ਕੀਤੇ। ਸਾਲ 2023 ਵਿੱਚ ਉਸਨੇ ਆਪਣੀ ਪਹਿਲੀ ਐਲਬਮ ਵੀ ਰੋਲਨ ਰਿਲੀਜ਼ ਕੀਤੀ ਜਿਸ ਨੇ ਬਿਲਬੋਰਡ ਕੈਨੇਡੀਅਨ ਐਲਬਮ ਚਾਰਟ ਵਿੱਚ ਆਪਣੀ ਐਂਟਰੀ ਕੀਤੀ। ਆਪਣੀ ਐਲਬਮ ਦੀ ਸਫਲਤਾ ਤੋਂ ਬਾਅਦ ਸ਼ੁਭ ਨੇ ਆਪਣੇ ਭਾਰਤ ਦੌਰੇ ਦਾ ਐਲਾਨ ਕੀਤਾ ਜੋ ਕਿ ਸਤੰਬਰ ਵਿੱਚ ਮੁੰਬਈ ਵਿੱਚ ਹੋਣਾ ਸੀ ਪਰ ਹੁਣ ਸ਼ਾਇਦ ਨਾ ਵੀ ਹੋ ਪਾਵੇ। ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਲੈ ਕੇ ਕੈਨੇਡਾ ਤੇ ਭਾਰਤ ਦੇ ਵਿਚਕਾਰ ਕੂਟਨੀਤਿਕ ਸਬੰਧਾਂ ਵਿੱਚ ਕੁੜੱਤਣ ਆਉਣ ਤੋਂ ਕੁਝ ਘੰਟਿਆਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਮਾਮਲੇ ਵਿੱਚ ਭਾਰਤ ਨੂੰ ਭੜਕਾਉਣ ਜਾਂ ਤਣਾਅ ਨੂੰ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਪਰ ਇਸ ਮੁੱਦੇ ਨਾਲ ਬਹੁਤ ਗੰਭੀਰਤਾ ਨਾਲ ਨਜਿੱਠਣ ਲਈ ਨਵੀਂ ਦਿੱਲੀ ਤੇ ਦਬਾਅ ਪਾ ਰਹੇ ਹਨ। ਟਰੂਡੋ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਭੜਕਾਉਣ ਜਾਂ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਬਿਆਨ ਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪਲਟਵਾਰ ਕੀਤਾ ਹੈ। ਉਹਨਾਂ ਕਿਹਾ ਕਿ ਜਦੋਂ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਹ ਜਵਾਨ ਸਨ ਅਤੇ ਲੋਕਾਂ ਨੂੰ ਲੱਗਦਾ ਸੀ ਕਿ ਉਹ ਬਹੁਤ ਵਧੀਆ ਕੰਮ ਕਰਨਗੇ। ਕੈਨੇਡਾ ਵਿੱਚ ਇੰਨਾ ਕੁਝ ਹੁੰਦਾ ਹੈ, ਇੰਨੇ ਲੋਕ ਮਰਦੇ ਹਨ, ਉਹਨਾਂ ਦੀ ਕਦੇ ਗੱਲ ਨਹੀਂ ਹੁੰਦੀ। ਉਹਨਾਂ ਕਿਹਾ ਕਿ ਉੱਥੋਂ ਦੇ ਲੋਕਾਂ ਨੇ ਗੁਰਦੁਆਰਿਆਂ ਤੇ ਕਬਜ਼ਾ ਕਰ ਲਿਆ ਹੈ ਅਤੇ ਉਸ ਦਾ ਸਾਰਾ ਪੈਸਾ ਟਰੂਡੋ ਨੂੰ ਜਾਂਦਾ ਹੈ। ਉਹਨਾਂ ਕਿਹਾ ਕਿ ਮੇਰੀ ਸਮੁੱਚੀ ਪੰਜਾਬੀ ਕੌਮ ਅਤੇ ਉੱਥੇ ਰਾਜ ਕਰਨ ਵਾਲੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਉਹ ਇਕੱਠੇ ਹੋ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਪਾਰਟੀ ਦੇ ਲੋਕਾਂ ਨੂੰ ਮਿਲ ਤੇ ਉਹਨਾਂ ਨੂੰ ਭਾਰਤ ਦੇ ਨਾਲ ਰਿਸ਼ਤੇ ਨਾ ਵਿਗਾੜਨ ਦੀ ਬੇਨਤੀ ਕਰਨ। ਪਰ ਜਿਹੜਾ ਪ੍ਰਾਈਮ ਮਿਨਿਸਟਰ ਨੇ ਅੱਜ ਇਹ ਗੱਲ ਕੀਤੀ ਆ ਉਹ ਸਾਨੂੰ ਸਿਰਫ ਵੰਡਣ ਦੀ ਕੋਸ਼ਿਸ਼ ਕੀਤੀ ਆ। ਇਸ ਕਰਕੇ ਇਸ ਗੱਲ ਨੂੰ ਉਹ ਮਤ ਸਮਝੇ ਵੀ ਉਹ ਉੱਥੇ ਆਪਣੇ ਵੋਟ ਬੈਂਕ ਦੀ ਰਾਜਨੀਤੀ ਕਰ ਰਿਹਾ। ਸਿਰਫ ਤੇ ਸਿਰਫ ਉਹ ਜਿਹੜੇ ਸਾਡੇ ਇੱਕ ਸੈਂਟੀਮੈਂਟਲ ਮਤਲਬ ਲੋਕ ਨੇ ਜਾਂ ਜੁੜੇ ਹੋਏ ਆ ਭਾਵਨਾ ਨਾਲ, ਜਿਨ੍ਹਾਂ ਨੂੰ ਭੜਕਾਇਆ ਜਾਂਦਾ, ਉਹਨਾਂ ਦੀਆਂ ਜੇਬਾਂ 'ਚੋਂ ਆਪਣੇ ਪਾਰਟੀ ਲਈ ਪੈਸਾ, ਚੰਦਾ ਜਿਹਨੂੰ ਕਹਿੰਦੇ ਆ, ਫੰਡ, ਉਹਨਾਂ 'ਚੋਂ ਇਕੱਠਾ ਕਰਨ ਦੀ ਇੱਕ ਇਹ ਬਹੁਤ ਛੋਟੀ ਤੇ ਮਾੜੀ ਕੋਝੀ ਤਾਕਤ ਆ ਵੀ ਇਹ ਜਿਹੜੇ ਸਾਡੇ ਪੰਜਾਬੀ ਨੇ ਉਹਨਾਂ ਦੇ ਕੋਲ ਕੋਈ ਹਿਸਾਬ ਨਹੀਂ ਗਾ। ਇੰਨੀ ਮਿਹਨਤ ਕਰਕੇ ਪੈਸਾ, ਜਾਇਦਾਦਾਂ, ਪ੍ਰਾਪਰਟੀਆਂ, ਲੋਕ ਉਹਨਾਂ ਦੇ ਕੰਮ ਕਰਦੇ ਆ ਕਾਰਖਾਨਿਆਂ 'ਚ, ਬੜੇ ਬੜੇ ਕੰਮਾਂ 'ਚ, ਤੇ ਉਹਨਾਂ ਦੀ ਇੱਕ ਯੂਨਿਟੀ ਆ। ਜਿੱਥੇ ਸਾਡੇ ਪੰਜਾਬੀ ਜਾਂਦੇ ਆ, ਚਾਹੇ ਉਹ ਕਿਤੇ ਪਾਰਕ ਹੋਣ, ਚਾਹੇ ਕਿਤੇ, ਉਹਨੂੰ ਮਤਲਬ ਇੱਕ ਆਪਣਾ ਉਹਨਾਂ ਦਾ ਗਰੁੱਪ ਹੁੰਦਾ। ਉਹਨੂੰ ਦੇਖਦੇ ਹੋਏ ਇਹ ਲਗਾਤਾਰ ਕਈ ਸਾਲਾਂ ਤੋਂ ਇਹ ਟਰੂਡੋ ਆ ਜਿਹੜਾ ਉਹ ਸ਼ਰਾਰਤ ਕਰ ਰਿਹਾ। ਉਹ ਮਤ ਸਮਝੇ ਵੀ ਹੁਣ ਹਿੰਦੁਸਤਾਨ ਦੁਨੀਆ ਦੀ ਤਾਕਤ ਆ ਤੇ ਇਸ ਕਰਕੇ ਉਸੇ ਤਾਕਤ ਨਾਲ ਅਸੀਂ ਇਹਦਾ ਜਵਾਬ ਦੇਵਾਂਗੇ। ਹਰਦੀਪ ਸਿੰਘ ਨਿੱਜਰ ਵਰਗੇ ਇਹ ਉਹ ਲੋਕ ਨੇ ਜਿਹੜੇ ਉੱਥੇ ਗੁਰਦੁਆਰਿਆਂ ਤੇ, ਕੁਝ ਗੁਰਦੁਆਰਾ ਸਾਹਿਬ ਨੇ ਸਾਡੇ ਪਵਿੱਤਰ, ਜਿਨ੍ਹਾਂ ਤੇ ਇਹਨਾਂ ਨੇ ਕਬਜ਼ੇ ਕੀਤੇ ਹੋਏ ਆ। ਇਹ ਮੈਂ ਵੀ 100% ਇਹ ਲੋਕਾਂ ਨੂੰ ਜਾਣਦਾ। ਇਹ ਉੱਥੇ ਕੀ ਕਰਦੇ ਆ, ਸਿਰਫ ਬੱਚੇ ਜਿਨ੍ਹਾਂ ਨੂੰ ਇਹ ਅਸਾਈਲਮ ਦਿਵਾਉਣ ਦੀ ਗੱਲ, PR ਕੁਛ ਦਿਵਾਉਣ ਦੀ, ਉਹ ਬੱਚੇ ਇਹ ਮਗਰ ਲਾ ਲੈਂਦੇ ਆ ਕਿਉਂਕਿ ਉੱਥੇ ਦੀ ਸਰਕਾਰ ਨਾਲ ਇਹ ਰਲੇ ਹੋਏ ਆ। ਜਿੰਨਾ ਡਰੱਗ ਆ, ਜਿੰਨਾ ਨਸ਼ਾ ਏ ਪੰਜਾਬ ਦੇ ਵਿੱਚ ਆ ਰਿਹਾ, ਇਹ ਉੱਥੇ ਦੀਆਂ ਸਰਕਾਰਾਂ ਜਿਹੜੀਆਂ, ਇਹ ਨਿੱਜਰ ਵਰਗੇ ਬੰਦੇ ਆ ਜਿਹੜੇ, ਹੋਰ ਵੀ ਇੱਥੇ ਕਈ ਹੈਗੇ ਆ ਇਹੋ ਜਿਹੇ 5-7 ਜਿਹੜੇ ਉੱਥੇ ਨਸ਼ਾ ਹੈ ਜਿਹੜਾ, ਕਿਉਂਕਿ ਸਾਡੇ ਨੌਜਵਾਨ ਬੱਚਿਆਂ ਤੋਂ ਉਹਨਾਂ ਨੂੰ ਮਗਰ ਲਾ ਕੇ ਵੀ ਅਸੀਂ ਤੁਹਾਨੂੰ ਇੱਥੇ ਦੀ ਸਿਟੀਜ਼ਨਸ਼ਿਪ ਦੇ ਦਾਂਗੇ, ਤੁਹਾਨੂੰ ਅਸੀਂ ਡਾਲਰ ਪਾਉਂਡ ਦਿੰਨੇ ਆ, ਉਹਨਾਂ ਤੋਂ ਹੀ ਇਹ ਨਿੱਜਰ ਵਰਗੇ ਅੱਗੇ ਕੰਮ ਲੈ ਕੇ ਉਹਨਾਂ ਤੋਂ ਨਸ਼ਾ ਸਪਲਾਈ ਕਰਦੇ ਆ, ਡਰੱਗ ਸਪਲਾਈ ਕਰਦੇ ਆ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਉਰੇ ਤਬਾਹ ਕਰਨ ਲੱਗੇ ਹੋਏ ਆ। ਇਸ ਕਰਕੇ ਇਹ ਕੰਮ ਜਿਹੜਾ ਉੱਥੇ ਦੀ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਇਹ ਇੱਕ ਗੈਂਗ ਵਾਰ ਜਿਹੜੀ ਆ, ਕਿਉਂਕਿ ਇੱਥੋਂ ਦੇ ਜਿਹੜੇ ਸਾਰੇ ਗੈਂਗ ਸੀ, ਜਿੰਨੇ ਵੀ ਜਿਹੜੇ ਜਿਨ੍ਹਾਂ ਨੂੰ ਗੈਂਗਸਟਰ ਕਹਿੰਦੇ ਆ, ਉਹ ਸਾਰੇ ਉੱਥੇ ਪਹੁੰਚੇ ਹੋਏ ਆ ਤੇ ਇਹ ਕੈਨੇਡਾ ਖਾਸ ਤੌਰ ਤੇ ਉਹਨਾਂ ਨੂੰ ਸ਼ਹਿ ਦੇ ਰਿਹਾ, ਉੱਥੇ ਬਿਠਾਈ ਬੈਠਾ ਹੈ ਤੇ ਗੈਂਗ ਵਾਰ ਦੀ ਭੇਂਟ ਚੜੇ ਆ। ਇੱਕ ਡਰੱਗ ਕਾਰਟਲ ਹੈ ਜਿਹੜਾ, ਉਹਦੀ ਜਿਹੜੀ ਲੜਾਈ ਆ, ਇਹ ਨਿੱਜਰ ਹੋਣੀ ਉਹ 'ਚ ਸ਼ਾਮਲ ਹੋਏ ਆ। ਇਹ ਮਤਲਬ ਗੱਲਾਂ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਕੈਨੇਡਾ ਜਿਹੜੀਆਂ ਉਹ ਕਮਜ਼ੋਰ ਇੱਕ ਮੁਲਕ ਵਾਲੀਆਂ ਗੱਲਾਂ ਕਰ ਰਹੇ ਆ, ਪਰ ਪੰਜਾਬੀਓ ਤੁਸੀਂ ਬੜਾ ਸਾਵਧਾਨ ਰਹਿਣਾ ਇਸ ਕੰਮ 'ਚ। ਸਹੀ ਸਵਾਲ ਇਹ ਕਿ ਦੇਖੋ ਕਿੱਡੀ ਮੈਂ ਸਮਝਦਾ ਕਿਸ ਪੱਧਰ ਤੇ ਡਿੱਗੇ। ਇੱਥੋਂ ਹੀ ਪਤਾ ਲੱਗਦਾ ਨਾ, ਇੱਥੋਂ ਹੀ ਕਿੰਨਾ ਇਹਨਾਂ ਨੂੰ ਉਹ ਪਿਆਰਾ ਸੀ। ਕਿਉਂ ਸੀ?
ਕਿਉਂਕਿ ਉਹ ਪੰਜਾਬ ਨੂੰ ਡਿਸਟਰਬ ਕਰਕੇ ਰੱਖ ਰਿਹਾ ਸੀ। ਉੱਥੇ ਪੰਜਾਬ ਦੀ ਕਮਿਊਨਿਟੀ ਆ ਜਿਹੜੀ ਉਹਨੂੰ ਹਿੰਦੂ, ਸਿੱਖਾਂ, ਮੁਸਲਿਮ, ਈਸਾਈ 'ਚ ਉਹਨੂੰ ਡਿਵਾਈਡ ਕਰਕੇ ਰੱਖਦਾ ਸੀਗਾ। ਇਸ ਕਰਕੇ ਜਿਹੜਾ ਡਰੱਗ ਦਾ ਨੈਕਸਸ ਆ, ਹਜ਼ਾਰਾਂ, ਮੈਂ ਸਮਝਦਾ ਲੱਖਾਂ ਡਾਲਰ, ਮਿਲੀਅਨ ਡਾਲਰਾਂ ਦੇ ਵਿੱਚ ਉਹਦਾ ਕਾਰੋਬਾਰ ਸੀ। ਜਦੋਂ ਉਹ ਉੱਥੇ ਨੁਕਸਾਨ ਹੋਇਆ, ਉਹ ਮਾਰਿਆ ਗਿਆ, ਤਾਂ ਟਰੂਡੋ ਤੱਕ ਜਿਹੜਾ ਉਹਦਾ ਚੰਦੇ ਦਾ ਕੰਮ ਆ, ਜਿਹੜਾ ਉਹਨੂੰ ਫੰਡ ਦਾ ਕੰਮ ਆ, ਉਹ ਹਿੱਲਿਆ। ਤੇ ਇਸ ਕਰਕੇ ਉਹਨੂੰ ਨਹੀਂ, ਕਿੰਨੇ ਕੈਨੇਡਾ ਦੇ ਵਿੱਚ ਕੈਨੇਡੀਅਨ ਜਿਹੜੇ ਨੇ ਉਹ ਰੋਜ਼ ਉਹਨਾਂ ਦੀ ਡੈਥ ਹੁੰਦੀ ਹੈ, ਰੋਜ਼ ਉਹ ਗਨ ਫਾਇਰ ਦੇ ਵਿੱਚ, ਚਾਹੇ ਅਮਰੀਕਾ, ਕੈਨੇਡਾ ਜਾਂ ਇੱਥੇ ਕਿੰਨੇ ਲੋਕ ਮਰਦੇ ਆ। ਕਦੇ ਕਿਸ ਦਾ ਨਾਂ ਲਿਆ? ਇਹਦਾ ਹੀ ਕਿਉਂ ਜ਼ਿਕਰ ਕੀਤਾ ਟਰੂਡੋ ਨੇ ਜੀ? ਇੰਨਾ ਕੀ ਇਹਦੇ ਨਾਲ ਸੰਬੰਧ ਸੀ, ਇੰਨਾ ਕੀ ਇਹਦੇ ਨਾਲ ਪਿਆਰ ਸੀ? ਤੇ ਜਦੋਂ ਇੰਡੀਆ ਦੇ ਵਿੱਚ ਉਹਨੂੰ ਇਹ ਗੱਲ ਵੀ ਕਹੀ ਗਈ ਵੀ ਤੂੰ ਇਹ ਆਪਣੀ ਧਰਤੀ ਤੇ ਪੰਜਾਬ ਨੂੰ ਤੋੜਨ ਦੀ ਤੇ ਖਾਲਿਸ ਬਣਾਉਣ ਦੀ ਗੱਲ, ਤੇਰੇ ਮਨਸੂਬੇ ਉੱਥੇ ਬਣਦੇ ਆ, ਤੇ ਉਸ ਗੱਲ ਤੋਂ ਉਹਨੂੰ ਤਕਲੀਫ ਤਾਂ ਹੋਣੀ ਸੀਗੀ। ਤੇ ਇਸ ਕਰਕੇ ਮੈਂ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਪਹਿਲਾਂ ਤੁਹਾਡਾ ਜਿਹੜਾ ਉਹ ਦੇਸ਼ ਪੰਜਾਬ ਆ। ਜੇ ਟਰੂਡੋ ਵਰਗੇ, ਨਿੱਜਰ ਵਰਗਿਆਂ ਨੂੰ ਪੰਜਾਬ ਤਬਾਹ ਕਰਨ ਨੂੰ ਵਰਤ ਰਹੇ ਆ, ਉਰੇ ਸਾਡੀ ਪੀੜ੍ਹੀ ਜੇ ਪੰਜਾਬ ਨੂੰ ਨਸ਼ੇ 'ਚ ਲਾ ਕੇ ਵੰਡਣ ਦੀ ਗੱਲ ਕਰ ਰਿਹਾ, ਜਾਂ ਗੈਂਗਸਟਰ ਜਿਹੜੇ ਉੱਥੋਂ ਉਰੇ ਆ ਕੇ ਕਤਲ ਕਰਵਾਉਂਦੇ ਆ, 3-4 ਵੱਡੇ ਜਿਹੜੇ ਨਾਂ ਨੇ ਉਹ ਕੈਨੇਡਾ ਦੇ ਵਿੱਚ ਬੈਠੇ ਆ ਇਸ ਵੇਲੇ। ਅੱਗੇ ਤਾਂ ਮੈਂ ਮੰਨਦਾ ਸੀ ਕਿਸੇ ਮਾੜੇ ਤਾੜੇ ਦੇਸ਼ਾਂ 'ਚ ਬੈਠਦੇ ਸੀ, ਪਰ ਕੈਨੇਡਾ ਹੁਣ ਸਿੱਧੀ ਪਨਾਹ ਦੇਣ ਲੱਗ ਗਿਆ ਉਹਨਾਂ ਨੂੰ, ਟਰੂਡੋ। ਤੇ ਇਸ ਕਰਕੇ ਉਹਨੂੰ ਤਕਲੀਫ ਹੋਣੀ ਸੀ। ਪਰ ਮੈਂ ਫੇਰ ਕਹਿ ਦੇਵਾਂ, ਇਹ ਬੰਦੇ ਸਿਰਫ ਡਰੱਗ ਦਾ ਕੰਮ, ਟੈਰਰਿਜ਼ਮ ਦਾ ਕੰਮ, ਉਹਦੀ ਭੇਂਟ ਚੜੇ ਆਪਸੀ ਲੜਾਈ ਦੇ ਵਿੱਚ ਮਰੇ ਆ। ਇਹ ਕੋਈ ਸਿੱਖ ਨਹੀਂ ਗੇ, ਕੋਈ ਇਹ ਸਿੰਘ ਨਹੀਂ ਗੇ, ਇਹ ਇੱਕ ਮੈਂ ਸਮਝਦਾ ਦਾਗਦਾਰ ਬੰਦੇ ਨੇ। ਇਹਨਾਂ ਦੀ ਗੱਲ ਜੇ ਪ੍ਰਾਈਮ ਮਿਨਿਸਟਰ ਕਰਦਾ, ਇੱਥੋਂ ਉਹਦਾ ਪੱਧਰ ਤਾਂ ਚਲੋ ਹੈ ਹੀ ਸੀ, ਇਹ ਪਹਿਲਾਂ ਦਾ ਹੀ ਪਤਾ ਸੀ ਵੀ ਉਹ ਕਿਹਦੇ ਹੱਥ ਚੜਿਆ ਹੋਇਆ। ਪਰ ਅੱਜ ਉਹਨੇ ਦੱਸਤਾ ਵੀ ਇੱਕ ਮਿਨੋਰਿਟੀ ਆ ਜਿਹੜੀ, ਉਹਨੇ ਤੋੜਨ ਦੀ ਗੱਲ ਕੀਤੀ ਆ, ਦੇਸ਼ ਨਾਲ ਵੰਡਣ ਦੀ ਕੋਸ਼ਿਸ਼ ਕੀਤੀ ਆ। ਅਸਲੀ ਖੇਡ ਇਹਦੀ ਇਹ ਆ ਵੀ ਕਿਸ ਤਰੀਕੇ ਨਾਲ ਮੈਂ ਭਾਰਤ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਕਿਸ ਤਰੀਕੇ ਨਾਲ ਸਿੱਖਾਂ ਨੂੰ ਖਾਸ ਤੌਰ ਤੇ ਟਾਰਗੇਟ ਕਰਕੇ ਇਹਦੇ ਵਿੱਚ ਵੰਡ ਕਿਵੇਂ ਖੜੀ ਕਰਾਂ। ਪਰ ਅਸੀਂ ਸਾਰੇ ਪਹਿਲਾਂ ਵੀ ਕੁਰਬਾਨੀਆਂ, ਸ਼ਹਾਦਤਾਂ ਦਿੱਤੀਆਂ ਪੰਜਾਬੀਆਂ ਨੇ ਬੜੀਆਂ, ਪਰ ਕਿਸੇ ਦੇਸ਼ ਨੂੰ ਆਂਚ ਨਹੀਂ ਆਉਣ ਦਿੰਦੇ, ਕਿਸੇ ਦੇਸ਼ ਨੂੰ ਕੋਈ ਵੀ ਝਰੀਟ ਆ ਜਿਹੜੀ ਉਹ ਆਉਣ ਨਹੀਂ ਦਿੰਦੇ। ਨਿੱਜਰ ਵਰਗੇ, ਟਰੂਡੋ ਵਰਗੇ ਜਿੰਨੀ ਮਰਜ਼ੀ ਕੋਸ਼ਿਸ਼ ਕਰਦੇ ਰਹਿਣ। ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਿਕ ਵਿਵਾਦ ਵੱਧਦਾ ਜਾ ਰਿਹਾ ਹੈ। ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਦੋਸ਼ ਭਾਰਤ ਤੇ ਲਗਾਇਆ ਹੈ ਅਤੇ ਭਾਰਤ ਦੇ ਇੱਕ ਡਿਪਲੋਮੈਟ ਨੂੰ ਵੀ ਕੱਢ ਦਿੱਤਾ ਹੈ। ਇਸ ਤੇ ਜਵਾਬੀ ਕਾਰਵਾਈ ਕਰਦਿਆਂ ਭਾਰਤ ਨੇ ਵੀ ਇੱਕ ਕੈਨੇਡੀਅਨ ਡਿਪਲੋਮੈਟ ਨੂੰ ਕੱਢ ਦਿੱਤਾ। ਕੈਨੇਡਾ ਸਰਕਾਰ ਨੇ ਆਪਣੀ ਨਾਗਰਿਕਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਕੈਨੇਡਾ ਸਰਕਾਰ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਵਿੱਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ 10 ਕਿਲੋਮੀਟਰ ਦੇ ਘੇਰੇ ਅੰਦਰ ਜਾਣ ਤੋਂ ਗੁਰੇਜ਼ ਕਰਨ। ਸਰਕਾਰ ਨੇ ਪੰਜਾਬ, ਜੰਮੂ ਕਸ਼ਮੀਰ, ਗੁਜਰਾਤ ਅਤੇ ਰਾਜਸਥਾਨ ਵਿੱਚ ਸੁਰੱਖਿਆ ਨਾਲ ਜੁੜੇ ਹਾਲਾਤ ਪੈਦਾ ਹੋਣ ਦਾ ਖਦਸ਼ਾ ਜਤਾਇਆ ਹੈ। ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਭਾਰਤ ਵਿੱਚ ਸਾਵਧਾਨੀ ਨਾਲ ਰਹਿਣ, ਕਿਉਂਕਿ ਭਾਰਤ ਵਿੱਚ ਅੱਤਵਾਦੀ ਹਮਲੇ ਹੋ ਸਕਦੇ ਹਨ। ਵਿਸ਼ੇਸ਼ ਤੌਰ ਤੇ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਖੇਤਰ ਵਿੱਚ ਸਾਰੀਆਂ ਯਾਤਰਾਵਾਂ ਟਾਲਣ ਦੀ ਸਲਾਹ ਦਿੱਤੀ ਗਈ ਹੈ। ਵੈਬਸਾਈਟ ਮੁਤਾਬਕ ਸੁਰੱਖਿਆ ਸਥਿਤੀ ਅਤੇ ਬਾਰੂਦੀ ਸੁਰੰਗਾਂ ਅਤੇ ਅਣਵਿਸਫੋਟ ਹਥਿਆਰਾਂ ਦੀ ਮੌਜੂਦਗੀ ਦੇ ਕਾਰਨ ਪੰਜਾਬ, ਗੁਜਰਾਤ ਅਤੇ ਰਾਜਸਥਾਨ ਵਿੱਚ ਪਾਕਿਸਤਾਨ ਨਾਲ ਲੱਗਦੇ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਦੇ ਖੇਤਰਾਂ ਵਿੱਚ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਐਡਵਾਈਜ਼ਰੀ ਵਿੱਚ ਵਾਘਾ ਬਾਰਡਰ ਕ੍ਰੋਸਿੰਗ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਕਾਂਗਰਸ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਔਰਤਾਂ ਲਈ ਰਾਖਵਾਂਕਰਨ ਨਾਲ ਜੁੜੇ ਬਿੱਲ ਨੂੰ ਚੋਣ ਜੁਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨਾਲ ਧੋਖਾ ਕੀਤਾ ਗਿਆ ਹੈ, ਕਿਉਂਕਿ ਬਿੱਲ ਵਿੱਚ ਕਿਹਾ ਗਿਆ ਹੈ ਕਿ ਇਹ ਤਾਜ਼ਾ ਮਰਦਮਸ਼ੁਮਾਰੀ ਅਤੇ ਹੱਦਬੰਦੀ ਤੋਂ ਬਾਅਦ ਇਹ 2029 ਤੋਂ ਲਾਗੂ ਹੋਵੇਗਾ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਹਿਲਾ ਮਜ਼ਬੂਤੀਕਰਨ ਨੂੰ ਪਹਿਲ ਦੇਣ ਦਾ ਕੋਈ ਅਸਲ ਇਰਾਦਾ ਹੁੰਦਾ ਤਾਂ ਔਰਤਾਂ ਲਈ ਰਾਖਵਾਂਕਰਨ ਬਿੱਲ ਬਿਨਾਂ ਕਿਸੇ ਸ਼ਰਤ ਤੋਂ ਤੁਰੰਤ ਲਾਗੂ ਹੋ ਜਾਂਦਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ 2021 ਦੀ ਮਰਦਮਸ਼ੁਮਾਰੀ ਕਰਵਾਉਣ ਵਿੱਚ ਨਾਕਾਮ ਰਹੀ ਹੈ। ਕਾਂਗਰਸੀ ਨੇਤਾ ਨੇ ਦੋਸ਼ ਲਾਇਆ ਕਿ ਅਸਲ ਵਿੱਚ ਇਹ ਬਿੱਲ ਆਪਣੇ ਲਾਗੂ ਹੋਣ ਦੀ ਮਿਤੀ ਦੇ ਬਹੁਤ ਅਸਪਸ਼ਟ ਵਾਅਦੇ ਨਾਲ ਖਬਰਾਂ 'ਚ ਹੈ। ਇਹ EVM ਇਵੈਂਟ ਪ੍ਰਬੰਧਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਪਾਰਟੀ ਦੀ ਬੁਲਾਰਾ ਸੁਪ੍ਰਿਆ ਸ਼੍ਰੀਨੇਤ ਨੇ ਦਾਅਵਾ ਕੀਤਾ ਕਿ ਮੋਦੀ ਜੀ ਨੇ ਆਪਣੇ ਜ਼ੁਮਲਿਆਂ ਤੋਂ ਇਸ ਦੇਸ਼ ਦੀਆਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ। ਔਰਤਾਂ ਲਈ ਰਾਖਵਾਂਕਰਨ ਬਿੱਲ ਵਿੱਚ ਉਹਨਾਂ ਦੇ ਮਾੜੇ ਇਰਾਦੇ ਸਾਫ਼ ਹੋ ਗਏ। ਬਿੱਲ ਮੁਤਾਬਕ ਔਰਤਾਂ ਦੇ ਰਾਖਵੀਕਰਨ ਲਈ ਪਹਿਲਾਂ ਮਰਦਮਸ਼ੁਮਾਰੀ ਅਤੇ ਫਿਰ ਹੱਦਬੰਦੀ ਹੋਣੀ ਲਾਜ਼ਮੀ ਹੈ, ਜਿਸ ਦਾ ਮਤਲਬ 2029 ਤੋਂ ਪਹਿਲਾਂ ਇਹ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਤੁਸੀਂ ਸੱਚਮੁੱਚ ਔਰਤਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ 2010 ਵਿੱਚ ਰਾਜ ਸਭਾ ਵਿੱਚ ਪਾਸ ਹੋਏ ਬਿੱਲ ਨੂੰ ਲੋਕ ਸਭਾ ਵਿੱਚ ਲਿਆਉਂਦੇ। ਅੱਧੀ ਆਬਾਦੀ ਨਾਲ ਇਹ ਜੁਮਲਾ ਠੀਕ ਨਹੀਂ ਹੈ। ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਆਤੀਸ਼ੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਔਰਤਾਂ ਲਈ ਰਾਖਵਾਂਕਰਨ ਬਿੱਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਮੂਰਖ ਬਣਾਉਣ ਵਾਲਾ ਬਿੱਲ ਹੈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਤੀਸ਼ੀ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਔਰਤਾਂ ਦੀ ਭਲਾਈ ਅਤੇ ਭਲਾਈ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੀ। ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਵਿੱਚ ਇੱਕ ਮੰਤਰੀ ਆਤੀਸ਼ੀ ਨੇ ਕਿਹਾ ਕਿ ਹੱਦਬੰਦੀ ਅਤੇ ਮਰਦਮਸ਼ੁਮਾਰੀ ਦੀ ਸ਼ਰਤ ਕਿਉਂ ਸ਼ਾਮਲ ਕੀਤੀ ਗਈ। ਇਸ ਦਾ ਮਤਲਬ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਔਰਤਾਂ ਲਈ ਰਾਖਵਾਂਕਰਨ ਲਾਗੂ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਹੱਦਬੰਦੀ ਅਤੇ ਮਰਦਮਸ਼ੁਮਾਰੀ ਦੀਆਂ ਸ਼ਰਤਾਂ ਨੂੰ ਹਟਾਇਆ ਜਾਵੇ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਮਹਿਲਾ ਰਾਖਵਾਂਕਰਨ ਲਾਗੂ ਕੀਤਾ ਜਾਵੇ। ਆਪ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਔਰਤਾਂ ਲਈ ਰਾਖਵਾਂਕਰਨ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਨੇ ਐਕਸ ਤੇ ਪੋਸਟ ਕੀਤਾ ਕਿ ਦੇਸ਼ ਅਤੇ ਔਰਤਾਂ ਨੂੰ ਔਰਤਾਂ ਦੇ ਰਾਖਵੀਕਰਨ ਲਈ ਨਵੀਂ ਮਰਦਮਸ਼ੁਮਾਰੀ ਅਤੇ ਹੱਦਬੰਦੀ ਦੀ ਉਡੀਕ ਕਰਨੀ ਪਵੇਗੀ। ਇਸ ਨੂੰ ਲਾਗੂ ਕਰਨ ਦੀ ਇੱਛਾ ਤੋਂ ਬਿਨਾਂ ਬਿੱਲ ਦਾ ਖਰੜਾ ਤਿਆਰ ਕੀਤਾ ਗਿਆ ਹੈ। ਅਸੀਂ ਬਿਨਾਂ ਕਿਸੇ ਦੇਰੀ ਦੇ ਮਹਿਲਾ ਰਾਖਵੀਕਰਨ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕਰਦੇ ਹਾਂ। इसका क्या मतलब हुआ? इसका ये मतलब हुआ कि 2024 के चुनाव में महिलाओं को आरक्षण नहीं मिलने वाला है। ये बिल जब पास होगा उसके बाद जो पहली जनगणना होगी उसके आधार पर डिलिमिटेशन होगी और उस डिलिमिटेशन के आधार पर महिलाओं को आरक्षण दिया जाएगा। टाइम पीरियड के अर्थ में इसका क्या मतलब है? अगर हम एक सिंपल सा गणित करें तो जनगणना होने में कम से कम 1 साल का समय लगता है। उसके बाद डिलिमिटेशन की प्रक्रिया शुरू होगी। एमसीडी जैसे छोटे चुनाव की डिलिमिटेशन करने में 6 महीने का समय लग गया इलेक्शन कमीशन को। तो जब पूरे देश की डिलिमिटेशन होनी होगी तो 1 साल 2 साल का समय आराम से किसी भी डिलिमिटेशन कमीशन को लग सकता है। वैसे भी कॉन्स्टिट्यूशन के अनुसार जो 91st अमेंडमेंट हुआ था उसके अनुसार 2026 से पहले नेशनल लेवल पर डिलिमिटेशन हो ही नहीं सकता। इसका मतलब कि जिस महिला आरक्षण बिल का इतना ढिंढोरा पीटा जा रहा है उसका जल्द से जल्द इम्प्लीमेंटेशन अगर होगा तो 2027 या 2028 में होगा। ये 2024 में होने वाला नहीं है। तो जब हम इस बिल के प्रावधान को पढ़ते हैं तो ये समझ में आ जाता है कि 2024 के चुनाव से पहले देश की महिलाओं को बेवकूफ बनाने का प्रयास किया जा रहा है। अगर मोदी जी की नीयत होती कि उन्हें महिलाओं को वास्तविक तौर पे आरक्षण देना है तो वो 2024 के चुनाव में दे देते। क्यों उन्होंने ऐसा कहा कि पहले हम जनगणना का इंतजार करेंगे, फिर हम डिलिमिटेशन का इंतजार करेंगे, उसके बाद हम महिलाओं को आरक्षण देंगे? वो आज जितनी सीटें हैं, जो अभी 543 सीट्स हैं, उसमें 1/3 आरक्षण क्यों नहीं दे सकते हैं? ये सिर्फ और सिर्फ तरीका है महिलाओं को बेवकूफ बनाने का। इसलिए इस बिल का नाम होना चाहिए महिला बेवकूफ बनाओ बिल। ਇੱਕ ਪਾਸੇ ਜਿੱਥੇ ਕੈਨੇਡਾ ਭਾਰਤ ਦਰਮਿਆਨ ਤਲਖੀ ਤੇ ਸਿਆਸੀ ਆਗੂ ਪ੍ਰਤੀਕਰਮ ਦੇ ਰਹੇ ਹਨ, ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਇਸ ਤੇ ਚਿੰਤਾ ਜ਼ਾਹਰ ਕੀਤੀ ਹੈ। ਕੈਨੇਡਾ ਦੀ ਧਰਤੀ ਤੋਂ ਇੱਕ ਬੜੀ ਹੀ ਸਨਸਨੀਖੇਜ਼ ਖਬਰ ਕੱਲ ਸਾਹਮਣੇ ਆਈ ਹੈ, ਜਿਸ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਪਾਰਲੀਮੈਂਟ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਜਿਹੜਾ ਇਲਜ਼ਾਮ ਹੈ ਉਹ ਸ਼ਰੇਆਮ ਭਾਰਤੀਆਂ ਏਜੰਸੀਆਂ ਤੇ ਲਾਉਣ ਦੀ ਜਿਹੜੀ ਸੰਭਾਵਨਾ ਹੈ ਉਹ ਉਹਨਾਂ ਨੇ ਪ੍ਰਗਟ ਕੀਤੀ ਹੈ, ਜਿਸ ਨੇ ਸਮੁੱਚੇ ਸੰਸਾਰ ਭਰ ਵਿੱਚ ਵਸਦੇ ਹੋਏ ਸਿੱਖਾਂ ਦੇ ਹਿਰਦਿਆਂ ਨੂੰ ਬਲੂੰਦਰ ਕੇ ਰੱਖ ਦਿੱਤਾ ਹੈ ਔਰ ਸਿੱਖਾਂ ਨੂੰ ਫੇਰ ਤੋਂ ਸਾਕਾ ਨੀਲਾ ਤਾਰਾ ਦੀ ਯਾਦ ਆਈ ਹੈ। 1984 ਵਿੱਚ ਹੋਏ ਦੰਗਿਆਂ ਦੀ ਯਾਦ, ਸਿੱਖ ਨਸਲਕੁਸ਼ੀ ਦੀ ਯਾਦ ਆਈ ਹੈ ਔਰ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੇ ਹੋਏ ਸ਼ਰੇਆਮ ਕਤਲੇਆਮ ਦੀ ਜਿਹੜੀ ਯਾਦ ਸੀ ਉਹ ਫਿਰ ਆਈ ਹੈ ਔਰ ਸਿੱਖਾਂ ਦੇ ਜਿਹੜੇ ਹਿਰਦੇ ਦੇ ਜ਼ਖਮ ਸਨ ਉਹਨਾਂ ਵਿੱਚ ਫਿਰ ਕੱਲ ਦਾ ਰਿਸਾਅ ਜਿਹੜਾ ਸੀ ਉਹ ਪੈਦਾ ਹੋ ਚੁੱਕਾ ਹੈ। ਜੇਕਰ ਭਾਰਤ ਦੀ ਸਰਕਾਰ ਦੀਆਂ ਏਜੰਸੀਆਂ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਕਤਲ ਵਿੱਚ ਸ਼ਾਮਲ ਨੇ
ਤੇ ਇਹਦੇ ਤੋਂ ਵੱਡੀ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਜੇ ਘਰਵਾਲ ਹੀ ਖੇਤ ਨੂੰ ਖਾਣ ਲੱਗ ਪਏ ਤੇ ਖੇਤ ਦਾ ਰਖਵਾਲਾ ਜਿਹੜਾ ਹੈ, ਖੇਤ ਦੀ ਰਾਖੀ ਜਿਹੜੀ ਹੈ ਉਹ ਕੌਣ ਕਰੇਗਾ। ਇਸ ਸੰਬੰਧੀ ਜੋ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਭਾਰਤ ਦੀ ਸਰਕਾਰ ਉੱਪਰ ਸ਼ਰੇਆਮ ਆਪਣੀ ਪਾਰਲੀਮੈਂਟ ਵਿੱਚ ਇਹ ਇਲਜ਼ਾਮ ਲਾਇਆ ਹੈ, ਇਸ ਤੇ ਭਾਰਤ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਔਰ ਸਮੁੱਚੇ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਹੈ ਉਹਨੂੰ ਯਕੀਨੀ ਬਣਾਇਆ ਜਾਏ, ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਸਿੱਖ ਭਾਈਚਾਰਾ ਵਿਦੇਸ਼ਾਂ ਵਿੱਚ ਆ ਕੇ ਵਸਿਆ ਹੋਇਆ ਹੈ, ਜਿਨ੍ਹਾਂ ਨੇ ਆਪਣੀ ਕਰੜੀ ਮਿਹਨਤ, ਆਪਣੀ ਇਮਾਨਦਾਰੀ, ਮੁਸ਼ੱਕਤ ਦੇ ਨਾਲ ਜਿੱਥੇ ਉਹਨਾਂ ਨੇ ਆਪਣੇ ਆਪ ਨੂੰ ਉੱਥੇ ਸਥਾਪਿਤ ਕੀਤਾ ਹੈ, ਉੱਥੇ ਵਿਦੇਸ਼ਾਂ ਵਿੱਚ ਜਾ ਕੇ ਤੇ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਤਰੱਕੀ ਦਾ ਜਿਹੜਾ ਯੋਗਦਾਨ ਸੀ ਉਹ ਵੀ ਸਿੱਖਾਂ ਨੇ ਬਾਖੂਬੀ ਪਾਇਆ ਹੈ। ਇਸ ਇਲਜ਼ਾਮ ਦੇ ਨਾਲ ਸਿੱਖਾਂ ਦੇ ਹਿਰਦਿਆਂ ਦੇ ਉੱਤੇ ਬਹੁਤ ਗਹਿਰੀ ਸੱਟ ਜਿਹੜੀ ਸੀ ਉਹ ਵੱਜੀ ਹੈ। ਭਾਰਤ ਸਰਕਾਰ ਆਪਣੀ ਸਥਿਤੀ ਇਸ ਮਸਲੇ ਤੇ ਸਪਸ਼ਟ ਕਰੇ। ਪੰਜਾਬ ਦੇ ਬਠਿੰਡਾ ਤੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੀ ਖਬਰ ਸਾਹਮਣੇ ਆਈ ਹੈ। ਬਠਿੰਡਾ ਦੇ ਸ਼ਹੀਦ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ 5 ਕਕਾਰਾਂ ਦਾ ਹਿੱਸਾ ਕੜਾ ਉਸ ਨੂੰ ਉਤਰਵਾਇਆ ਗਿਆ ਹੈ। ਇਸ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਸ ਜ਼ਾਹਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਪਰਿਵਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦਾ ਸਖਤ ਨੋਟਿਸ ਲੈਣ ਦੀ ਬੇਨਤੀ ਕੀਤੀ ਗਈ ਹੈ। ਲਗਭਗ 9 ਮਹੀਨਿਆਂ ਬਾਅਦ ਚੰਡੀਗੜ੍ਹ ਮੋਹਾਲੀ YPS ਚੌਂਕ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ ਮੋਰਚੇ ਨੂੰ ਵੱਡੀ ਕਾਮਯਾਬੀ ਮਿਲੀ ਹੈ। ਕੱਲ੍ਹ ਨੂੰ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਵਿੱਚੋਂ 4 ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇਗਾ। ਕੌਮੀ ਇਨਸਾਫ ਮੋਰਚੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਨਿਹੰਗ ਸਿੰਘ ਬਾਬਾ ਰਾਜਾ ਰਾਜ ਸਿੰਘ ਨੇ ਇਸ ਰਿਹਾਈ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਅਸੀਂ ਸਮੂਹ ਖਾਲਸਾ ਪੰਥ ਜੀ ਨੂੰ, ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਇਹ ਵਧਾਈਆਂ ਜਿਹੜੀਆਂ ਨੇ ਬੰਦੀ ਸਿੰਘ ਜਿਨ੍ਹਾਂ ਦੀ ਰਿਹਾਈ ਲਈ 7 ਜਨਵਰੀ ਤੋਂ ਲਗਾਤਾਰ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ, ਮੋਹਾਲੀ, ਬਾਬਾ ਅਜੀਤ ਸਿੰਘ ਨਗਰ ਦੇ ਵਿੱਚ ਲੱਗਿਆ ਹੋਇਆ। ਅੱਜ ਖੁਸ਼ੀ ਦੀ ਖਬਰ ਇਹ ਆ ਵੀ ਭਾਈ ਸ਼ਮਸ਼ੇਰ ਸਿੰਘ ਜਿਹੜੇ ਬੰਦੀ ਸਿੰਘ ਨੇ 28 ਸਾਲ ਦੇ ਜਿਹੜੇ ਜੇਲ੍ਹਾਂ 'ਚ ਬੰਦ ਨੇ, ਉਹਨਾਂ ਦੀ ਜਿਹੜੀ ਜ਼ਮਾਨਤ ਮਨਜ਼ੂਰ ਹੋ ਗਈ ਆ। ਕੱਲ੍ਹ ਨੂੰ ਉਹਨਾਂ ਦੀ ਪੱਕੀ ਰਿਹਾਈ ਹੋ ਜਾਣੀ ਹੈ। ਇਸ ਕਰਕੇ ਅਸੀਂ ਬੰਦੀ ਸਿੰਘ ਭਾਈ ਸ਼ਮਸ਼ੇਰ ਸਿੰਘ ਦੀ ਰਿਹਾਈ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਜੀ। ਤੇ ਬਾਬਾ ਜੀ ਕਦੋਂ ਕੱਲ ਤੱਕ ਰਿਹਾਈ ਹੋ ਸਕਦੀ ਹੈ? ਕੱਲ ਨੂੰ ਰਿਹਾ ਹੋ ਜਾਣੀ ਆ। ਆਰਡਰ ਜਿਹੜੇ ਹੋ ਗਏ, ਜ਼ਮਾਨਤ ਮਨਜ਼ੂਰ ਹੋ ਗਈ ਆ। ਕੱਲ ਨੂੰ ਭਾਈ ਸ਼ਮਸ਼ੇਰ ਸਿੰਘ ਦੀ ਪੱਕੀ ਰਿਹਾਈ ਹੋ ਜਾਣੀ ਆ। ਹੁਣ ਤੱਕ ਜਿਹੜੇ ਨੇ 3 ਬੰਦੀ ਸਿੰਘ ਉਹ ਮਨਜ਼ੂਰ ਹੋ ਗਈ ਜ਼ਮਾਨਤ ਤੇ, ਭਾਈ ਲਖਵਿੰਦਰ ਸਿੰਘ ਜੀ ਨਾਰੰਗਵਾਲ, ਭਾਈ ਸ਼ਮਸ਼ੇਰ ਸਿੰਘ ਜੀ ਇੰਜੀਨੀਅਰ ਤੇ ਤੀਜੇ ਬੰਦੀ ਸਿੰਘ ਭਾਈ ਸ਼ਮਸ਼ੇਰ ਸਿੰਘ ਜੀ ਜਿਨ੍ਹਾਂ ਦੀ ਜ਼ਮਾਨਤ ਅੱਜ ਮਨਜ਼ੂਰ ਹੋਈ ਹੈ, ਕੱਲ੍ਹ ਨੂੰ ਰਿਹਾ ਹੋ ਜਾਣਗੇ।